ਕਸ਼ੀਦਗੀ ਵਿੱਚ ਫਿਰ ਵਧਣ ਲੱਗ ਗਈ। ਇਸਰਾਈਲ ਤੇ ਈਰਾਨ ਦੇ ਇੱਕ ਦੂਜੇ ਤੇ ਨਵੇਂ ਹਮਲੇ। ਈਰਾਨ ਦੇ ਮੁxtਲਿਫ ਸ਼ਹਿਰਾਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ। ਖਬਰ ਏਜੰਸੀ ਦੇ ਮੁਤਾਬਿਕ ਤਹਿਰਾਨ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਤਬਰੇਜ਼ ਤੇ ਇਸਫਹਾਨ ਵਿੱਚ ਵੀ ਧਮਾਕੇ। ਸਿਹੋਨੀ ਫੌਜ ਦੇ ਹੁਕਾਮ ਦੇ ਮੁਤਾਬਿਕ ਇਸਰਾਈਲੀ ਫਜ਼ਾਈਏ ਨੇ ਮਗਰਬੀ ਤੇ ਵਸਤੀ ਈਰਾਨ ਵਿੱਚ ਫੌਜੀ ਅਹਿਦਾਫ ਨੂੰ ਨਿਸ਼ਾਨਾ ਬਣਾਇਆ। ਕਾਰਵਾਈ ਈਰਾਨ ਦੇ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ। ਇਸ ਤੋਂ ਪਹਿਲਾਂ ਈਰਾਨ ਨੇ ਬੈਰੂਤ ਉੱਤੇ ਹਮਲੇ ਦੇ ਜਵਾਬ ਵਿੱਚ ਇਸਰਾਈਲ ਉੱਤੇ ਮਿਜ਼ਾਈਲ ਦਾਗੇ। ਈਰਾਨੀ ਮੀਡੀਆ ਦੇ ਮੁਤਾਬਿਕ ਹੈਫਾ ਤੇ ਮਕਬੂਜ਼ਾ ਫਲਸਤੀਨ ਦੇ ਇਲਾਕਿਆਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਈਰਾਨੀ ਪਾਸਦਾਰਾਂ ਨੇ ਇਨਕਲਾਬ ਦਾ ਕਹਿਣਾ ਹੈ ਕਿ ਸਾਰੇ ਮਹਾਜ਼ਾਂ ਤੇ ਫਾਇਰਬੰਦੀ ਕਬੂਲੀਅਤ ਦੀ ਸ਼ਰਤ ਸੀ। ਅਮਰੀਕਾ ਤੇ ਇਸਰਾਈਲ ਨੇ ਆਪਣੇ ਵਾਅਦਿਆਂ ਤੇ ਅਮਲ ਨਹੀਂ ਕੀਤਾ। ਈਰਾਨ ਜਾਂ ਲਬਨਾਨ ਦੇ ਖਿਲਾਫ ਵਰਜ਼ੀਆਂ ਦਾ ਭਰਪੂਰ ਜਵਾਬ ਦਿੱਤਾ ਜਾਏਗਾ। ਈਰਾਨੀ ਸੁਪਰੀਮ ਲੀਡਰ ਦੇ ਮੁਸ਼ੀਰ ਮੋਹਸਿਨ ਰਜ਼ਾਈ ਬੋਲੇ, ਖਬਰਦਾਰ ਕੀਤਾ ਸੀ ਤੇ ਲਬਨਾਨ ਉੱਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਹਮਲਾ ਅਵਰਾਨੂਰ ਰਾਤ ਵਿੱਚ ਜਵਾਬ ਮਿਲ ਗਿਆ। ਇਸਰਾਈਲ ਦੇ ਬੈਰੂਤ ਉੱਤੇ ਫਿਜ਼ਾਈ ਹਮਲੇ ਵਿੱਚ 4 ਬੰਦੇ ਸ਼ਹੀਦ ਤੇ 33 ਜ਼ਖਮੀ। ਈਰਾਨ ਦੇ ਨਾਲ ਹਤਮੀ ਮੁਆਹਦੇ ਦੇ ਨੇੜੇ ਆ। ਅਮਰੀਕੀ ਸਦਰ ਡੋਨਾਲਡ ਟਰੰਪ ਕਹਿੰਦੇ ਨੇ ਜੇ ਇਸਰਾਈਲ ਜਵਾਬੀ ਹਮਲਾ ਕਰਦਾ ਤਾਂ ਤਨਾਜ਼ਾ ਹੋਰ ਤੁਲ ਫੜ ਸਕਦਾ ਸੀ। ਈਰਾਨ ਨੂੰ ਮਸ਼ਵਰਾ ਦੇਵਾਂਗੇ, ਤੁਸੀਂ ਆਪਣੇ ਮਿਜ਼ਾਈਲ ਦਾਗ ਦਿੱਤੇ, ਬਸ ਇੰਨਾ ਕਾਫੀ ਹੈ। ਈਰਾਨ ਮੇਜ਼ ਉੱਤੇ ਵਾਪਸ ਆਏ ਤੇ ਮੁਆਹਦਾ ਕਰ ਲਵੇ, ਨਹੀਂ ਚਾਹੁੰਦਾ ਕਿ ਕਸ਼ੀਦਗੀ ਮੁਜ਼ਾਕਰਾਤ ਦੇ ਅਮਲ ਨੂੰ ਸਬੂਤਾਸ ਕਰੇ। ਸਦਰ ਟਰੰਪ ਨੇ ਨੇਤਨਯਾਹੂ ਦੇ ਵਿਚਕਾਰ ਫੋਨ ਉੱਤੇ ਗੱਲਬਾਤ ਕੀਤੀ। ਟਰੰਪ ਨੇ ਈਰਾਨ ਉੱਤੇ ਹਮਲੇ ਦੇ ਇਰਾਦੇ ਬਾਰੇ ਦੱਸਿਆ। ਰਿਪੋਰਟ ਦੇ ਮੁਤਾਬਿਕ ਟਰੰਪ ਨੇ ਆਖਿਆ, ਹਮਲਾ ਕੀਤਾ ਤਾਂ ਅਮਰੀਕਾ ਹਿੱਸਾ ਨਹੀਂ ਲਵੇਗਾ। ਗੱਲਬਾਤ ਤੋਂ ਪਹਿਲਾਂ ਟਰੰਪ ਦੀ ਨੇਤਨਯਾਹੂ ਨੂੰ ਜਵਾਬੀ ਹਮਲੇ ਦੀ ਨਿਆਦ ਕਰਨ ਦੀ ਤਲਕੀਨ। ਅਮਰੀਕੀ ਸਦਰ ਡੋਨਾਲਡ ਟਰੰਪ ਦਾ ਬਰਤਾਨੀ ਅਖਬਾਰ ਨੂੰ ਇੰਟਰਵਿਊ ਬੋਲੇ, ਨੇਤਨਯਾਹੂ ਦੇ ਕੋਲ ਮੁਆਹਦਾ ਕਬੂਲ ਕਰਨ ਦੇ ਸਿਵਾ ਕੋਈ ਚਾਰਾ ਨਹੀਂ। ਹਮਲਿਆਂ ਦੇ ਨੇ ਮੁਜ਼ਾਕਰਾਤ ਮੁਕੰਮਲ ਕਰਨ ਦੀ ਖੁਆਇਸ਼ ਨੂੰ ਨਹੀਂ ਬਦਲਿਆ। ਡੀਲ ਨਾਕਾਮ ਹੋਣ ਉਤੇ ਗਿਲਗਿਤ ਬਲਤਿਸਤਾਨ ਦੇ ਇੰਤਖਾਬਾਤ ਵਿੱਚ ਪੀਪਲਜ਼ ਪਾਰਟੀ ਦਾ ਪਲੜਾ ਭਾਰੀ। 9 ਉਮੀਦਵਾਰ ਕਾਮਯਾਬ। 24 ਵਿੱਚੋਂ 18 ਹਲਕਿਆਂ ਦੇ ਨਤਾਇਜ ਆ ਗਏ। 6 ਆਜ਼ਾਦ ਉਮੀਦਵਾਰ ਜਿੱਤ ਗਏ। ਨੂਨ ਲੀਗ ਦੇ 2 ਉਮੀਦਵਾਰ ਨੇ ਕਾਮਯਾਬੀ ਹਾसिल की थी। एक नशिस्त मजलिस वहदत अल मुस्लिमीन ने जित ली थी। गैर हतमी गैर सरकारी नताइज के मुताबिक GB 4 तो पीपल्स पार्टी के मोहम्मद अली अख्तर जित गए। इस्लामी तहरीक पाकिस्तान के मोहम्मद अयूब का दूजा नंबर। GB 5 नगर तो PPP के जुल्फकार अली मुराद का कामयाब। MWM ਦੇ ਰਿਆਜ਼ ਅਕਬਰ ਦੂਜੇ ਨੰਬਰ ਉੱਤੇ ਰਹੇ। GB 6 ਹੁੰਜ਼ਾ ਤੋਂ ਆਜ਼ਾਦ ਉਮੀਦਵਾਰ ਨੇਕ ਨਾਮ ਕਰੀਮ ਜਿੱਤ ਗਏ। PPP ਦੇ ਇਮਤਿਆਜ਼ ਅਲ ਹਕ ਦੂਜੇ ਨੰਬਰ ਉੱਤੇ ਰਹੇ। GB 7 ਤੋਂ ਪੀਪਲਜ਼ ਪਾਰਟੀ ਦੇ ਤੋਕੀਰ ਮਹਿਦੀ ਕਾਮਯਾਬ ਹੋਏ। IPP ਦੇ ਜਲਾਲ ਹੁਸੈਨ ਦੂਜੇ ਨੰਬਰ ਉੱਤੇ ਰਹੇ। GB 9 ਤੋਂ ਪੀਪਲਜ਼ ਪਾਰਟੀ ਦੇ ਫਿਦਾ ਮੁਹੰਮਦ ਨਸ਼ਾਦ ਕਾਮਯਾਬ। ਨੂਨ ਲੀਗ ਦੇ ਸ਼ਫੀਕੁਲ ਦੀਨ ਦਾ ਦੂਜਾ ਨੰਬਰ। GB 11 ਖਰਮਨਗ ਤੋਂ PPP ਦੇ ਇਕਬਾਲ ਹਸਨ ਫਾਤਿਹ ਕਰਾਰ। ਮੁਸਲਿਮ ਲੀਗ ਦੇ ਸੈयद मोहसिन रजवी ਦੂਜੇ ਨੰਬਰ ਉੱਤੇ। GB 22 ਤੋਂ ਨੂਨ ਲੀਗ ਦੇ ਇਬਰਾਹੀਮ ਸਨਾਈ ਜਿੱਤ ਗਏ। ਪੀਪਲਜ਼ ਪਾਰਟੀ ਦੇ ਆਸ਼ਿਕ ਹੁਸੈਨ ਦਾ ਦੂਜਾ ਨੰਬਰ। GB 21 ਤੋਂ ਆਜ਼ਾਦ ਉਮੀਦਵਾਰ ਅਮਾਨ ਅਲੀ ਜਿੱਤ ਗਏ। ਪੀਪਲਜ਼ ਪਾਰਟੀ ਦੇ ਅਯੂਬ ਸ਼ਾਹ ਦਾ ਦੂਜਾ ਨੰਬਰ ਰਿਹਾ। ਆਜ਼ਾਦ ਉਮੀਦਵਾਰ ਅਬਦੁਲ ਮਜੀਦ ਦੂਜੇ ਨੰਬਰ ਉੱਤੇ ਰਹੇ। GB 24 ਤੋਂ ਆਜ਼ਾਦ ਉਮੀਦਵਾਰ ਅਸਦ ਸ਼ਫੀਕ ਕਾਮਯਾਬ ਹੋਏ। ਪੀਪਲਜ਼ ਪਾਰਟੀ ਦੇ ਮੁਹੰਮਦ ਇਸਮਾਇਲ ਦੂਜੇ ਨੰਬਰ ਉੱਤੇ ਰਹੇ। GB ਵਿੱਚ ਤੀਰਾਂ ਦੀ ਬਾਰੇ ਚੇਅਰਮੈਨ ਪੀਪਲਜ਼ ਪਾਰਟੀ ਬਿਲਾਵਲ ਭੁੱਟੋ ਦਾ ਇੱਕ ਸੁਤੇ ਪੈਗਾਮ। ਉਹਨਾਂ ਨੇ ਆਖਿਆ, GB ਵਿੱਚ ਪੀਪਲਜ਼ ਪਾਰਟੀ ਕੱਲੀ ਵੱਡੀ ਜਮਾਤ ਬਣ ਕੇ ਉੱਭਰੀ ਹੈ। ਅਸੀਂ GB ਵਿੱਚ ਹਕੂਮਤ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਆਵਾਮ ਦੇ ਇਤਮਾਦ ਉੱਤੇ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਜਿਆਲਿਆਂ ਨੇ ਜਿੱਤ ਉੱਤੇ ਮੁਬਾਰਕਬਾਦ ਪੇਸ਼ ਕਰਦੇ ਹਾਂ। GB ਦੀ 24 नशिस्तों ਤੇ ਆਮ इंतखाबात पोलिंग बगैर किसी वक्फे शाम 5 बजे तक जारी रही। वोटर्स ने अपने पसंदीदा उम्मीदवारों ਨੂੰ वोट पाया। खवातीन बुजुर्ग जवान ਤੇ ਖਸੂਸੀ ਅਫਰਾਦ ਵੋਟ ਪਾਉਣ ਲਈ ਆਪਣੇ ਕਈ ਪੋਲਿੰਗ ਸਟੇਸ਼ਨਾਂ ਦੇ ਬਾਹਰ ਲੰਮੀਆਂ ਲਾਈਨਾਂ ਲੱਗ ਗਈਆਂ। ਮੁxtਲਿਫ ਪੋਲਿੰਗ ਸਟੇਸ਼ਨਸ ਉੱਤੇ ਪੋਲਿੰਗ ਵਿੱਚ ਸੁਸਤ ਰਵੀ ਦੀ ਸ਼ਿਕਾਇਤਾਂ ਵੀ ਸਾਹਮਣੇ ਆਈਆਂ। ਕੁਝ ਥਾਵਾਂ ਤੇ ਮੁਖਾਲਫੀਨ ਵਿੱਚ ਤਕਰਾਰ। ਪੁਲਿਸ ਨੇ ਸੂਰਤ-ਏ-ਹਾਲ ਕੰਟਰੋਲ ਵਿੱਚ ਕੀਤੀ। ਸਾਬਿਕ ਵਜ਼ੀਰ ਆਲਾ ਹਫੀਜ਼ੁਰ ਰਹਿਮਾਨ ਬੈਲਟ ਉੱਤੇ ਮੋਹਰ ਲਾ ਕੇ ਵੀਡੀਓ ਵੀ ਬਣਵਾਉਂਦੇ ਰਹੇ। ਮਜਮੂਈ ਤੌਰ ਉੱਤੇ ਸੂਰਤ-ਏ-ਹਾਲ ਪੁਰਅਮਨ ਰਹੀ। ਚੀਫ ਇਲੈਕਸ਼ਨ ਕਮਿਸ਼ਨਰ GB ਰਾਜਾ ਸ਼ਹਿਬਾਜ਼ ਖਾਨ ਦਾ ਮੁxtਲਿਫ ਪੋਲਿੰਗ ਸਟੇਸ਼ਨਸ ਦਾ ਦੌਰਾ। ਮੀਡੀਆ ਨਾਲ ਗੱਲਬਾਤ ਵਿੱਚ ਉਹਨਾਂ ਨੇ ਆਖਿਆ, GB ਵਿੱਚ ਇਲੈਕਸ਼ਨ ਪੁਰਅਮਨ ਮਾਹੌਲ ਵਿੱਚ ਹੋਏ। ਚੀਫ ਇਲੈਕਸ਼ਨ ਕਮਿਸ਼ਨਰ ਆਫਿਸ ਵਿੱਚ ਕੰਟਰੋਲ ਰੂਮ ਵੀ ਕਾਇਮ ਕੀਤਾ ਗਿਆ। GB ਵਿੱਚ 17 ਸੀਟਾਂ ਜਿੱਤਣ ਵਾਲਾ ਆਪਣੀ ਹਕੂਮਤ ਬਣਾਵੇਗਾ।
चेयरमैन पीटीए बैरिस्टर गौहर ने गिलगित बल्तिस्तान इलैक्शन उत्ते सवाल चुक दिते। आख्या है किसी सूरत आजाद ते शफाफ इंतखाबात नहीं, साडे नाल जो होया सारे ने वेखिया, सिर्फ हुकूमती पार्टियां नूं सरगर्मियां दी इजाजत सी। इन्हां जमातां दे लोकां ने हुकूमती मशीनरी इस्तेमाल कीती, साडे उम्मीदवारां नूं जोर जबरदस्ती नाल बिठा दिता। बैरिस्टर गौहर दा इलैक्शन उत्ते वाइट पेपर जारी करन दा भी ऐलान। सूबाई वजीर शफी जान ने आख्या साडी जमात दे कायदीन नूं जीबी जान दी इजाजत नहीं दित्ती गई। सिक्योरिटी फोर्सेस दा मीर इंशाह विच इंटैलीजेंस बेस्ड ऑपरेशंस ताई ख्वारिज हलाक मुमताज शख्सियत शहीद मलिक सैफुल्ला दावड़ दी टारगेट किलिंग दा बदला लेता गया। ISPR दे मुताबिक फोर्सेस ने मीर इंशाह विच ख्वारिज दे मुतादिद ठिकाने नूं निशाना बनाया। हलाक भारतीय स्पॉन्सर्ड ख्वारिज तो असलाह ते गोला बारूद भी बरामद। सदर वज़ीर आज़म ते वज़ीर दाखिला दा फोर्सेस नूं खराज तहसीन। रावलाकोट विच कलादम एक्शन कमेटी दे शरपसंदां दी फायरिंग कानून नाफिज करने वाले 4 अहलकार शहीद भी तो वध जख्मी। शुहदा विचों एक आजाद जम्मू कश्मीर पुलिस दे ASI ने। एक शहीद दा ताल्लुक फेडरल कांस्टेबलरी तो सी ते 2 रावलाकोट दे रिहायशी सन। IGP आजाद कश्मीर दे मुताबिक कलादम एक्शन कमेटी दे मुसल्ला नासर ने कानून नाफिज करने वाले अहलकारां नूं बराह रास्त निशाना बनाया। आजाद कश्मीर विच आजादाना ते मुनसिफाना इंतखाबात नूं सबूतास करन दी कोशिश कीती जा रही है। ज्वाइंट एक्शन कमेटी दे नाल होण वाले मुआहिदे दी सारियां शिकलां उत्ते अमल कीता गया, फिर भी उन्होंने सूरत हाल बिगाड़न दी कोशिश की। वजीर पार्लिमानी अमूर तारिक फजल चौधरी दी सियासी रहनुमावां दे नाल न्यूज़ कॉन्फ्रेंस उन्होंने आख्या वज़ीर आज़म ने मुआहिदे दी सारियां शिकलां उत्ते अमल दरामद लई निगरान कमेटी भी तश्कील दी। साबिक वज़ीर आज़म आजाद कश्मीर सरदार अतीक ने आख्या जिसनूं मालूम ही नहीं ज्वाइंट एक्शन कमेटी के बयानी उत्ते काम कर रही है। कश्मीर उत्ते पाकिस्तान की पोजीशन पहले तो वध मजबूत है। वफाकी वजीर एहसन इकबाल का कहना है आजाद कश्मीर विच मुतालबात दे हक लई पार्लीमेंट अदालत ते रेफरेंडम वर्गे ऑप्शन मौजूद ने। आजाद कश्मीर दी 12 महाजन नशिस्त आर्टिकल 22 के तहत आईनी तहफुज रख दिए ने। उन्होंने इंतजामी फैसले तो तब्दील नहीं किया जा सकता। तब्दीली लई आर्टिकल 33 के तहत आईनी तरमीम ना गुजरे। आजाद जम्मू और कश्मीर सुप्रीम कोर्ट ने महाजन नशिस्तों से हुकूमती मौकफ दुरुस्त करार दिता। सदारती रेफरेंस उत्ते राय देंदिया होया एहतजाजी सियासत मुस्तरद कर दी। सुप्रीम कोर्ट ने आख्या महाजन नशिस्तां 1974 दे आइन ते 1975 दे एक्ट दे नाल जुड़ियां होईयां ने। आर्टिकल 22 दी शिक 4 दे तहत इंतखाबात दा बरवक्त इनेकाद लाजमी है। एहतजाज या सियासी तनाज़ा इस विच रुकावट नहीं बन सकता। आजाद कश्मीर विच फैसला कुन कुवत सड़कों ते एहतजाज नहीं बल्कि आइन दी बालादस्ती है। आइनी तरमीम अवामी मैंडेट पार्लिमानी बहस आइनी तरीक़ेकार नाल ही मुमकिन है। सुप्रीम कोर्ट दी बाकी मंद आइनी मामलात मुंतखब असम्बली दे सपुर्द करन दे हुकूमती फैसले दी तौसीक। सदर आजाद जम्मू कश्मीर ने आइन दे आर्टिकल 46 दे तहत सदारती रेफरेंस दायर की तसीस। कानूनी माहिरीन का कहना है अदालती राय ने इंतखाबात विच मुदाखलत करने वालियां दे खिलाफ कानूनी कार्रवाई दी बुनियाद मजीद मजबूत कर दी। चेयरमैन पाकिस्तान पीपल्स पार्टी बिलावल भुट्टो नाल नायब वज़ीर आज़म इसहाक डार दी मुलाकात। बजट तो मुतालिक अमूर ते गलबात। चेयरमैन बिलावल भुट्टो जरदारी दे नाल श्री रहमान नवीद कमर सैयद मुराद अली शाह ते जाम खान शोरो मौजूद सन। एक होर टिकटॉकर CCD दे हथों गिरफ्तार। असलाह ते डाला कल्चर दे खिलाफ CCD इन एक्शन। मंडी बहाउद्दीन विच शादी दी तकरीब उत्ते छापा। असलाह दी नुमाइश करने वाले टिकटॉकर बिलाल मार्फ ते 7 साथी गिरफ्तार। दूजे पासे गिरफ्तार टिकटॉकर नदीम नानीवाला नूं लाहौर पुलिस दा खसूसी प्रोटोकॉल अदालत विच जाती गड्डी विच पेश किया गया। तफ्तीशी अफसर भी नदीम नानीवाला दी जाती गड्डी विच सवार होके अपने कैंट कचहरी विच नदीम नानीवाला दी जमानत मंजूर। अदाकारा मोमना इकबाल ते MPA साकिब चदर दे केस विच पेशरफ। साकिब चदर दी मोमना दी बहन रिमशा इकबाल दे खिलाफ अमानत विच खयानत दी दरख्वास्त दे दी। आख्या रिमशा ने 80 लाख रुपए बैरून मुल्क जान लेई लिते। बतौर अमानत बैंक स्टेटमेंट बनाने ली रकम जमा करान दा आख्या 80 लाख दी रकम वापस नहीं की थी। पुलिस रिमशा इकबाल दे खिलाफ कार्रवाई करे।